ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਤੁਹਾਡੇ ਨਾਲ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਭਾਰਤ ਦੀਆਂ ਕੁਛ ਅਹਿਮ ਖਬਰਾਂ ਦੇ ਨਾਲ। ਅੱਜ 4 ਅਪ੍ਰੈਲ ਦਾ ਦਿਨ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਜਾ ਰਹੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਇਸ ਦੇ ਨਾਲ ਸੁਵਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੂ ਰੈਂਚੋ ਗਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਮੱਖਣ ਸਿੰਘ ਜੀ ਵਿਸਕਾਂਸਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 4087227698 ਦੇ ਉੱਤੇ। ਤਾਂ ਬਲਦੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਚੰਦ ਕੌਰ ਹੁਣਾਂ ਦੇ ਉੱਤੇ ਜਿਹੜਾ ਗੋਲੀ ਚਲਾਈ ਗਈ ਸੀ, ਕਹਿੰਦੇ ਜੀ ਪੂਰੀ ਤਿਆਰੀ ਦੇ ਨਾਲ ਹੋਇਆ ਸੀ ਇਹ ਹਮਲਾ। ਬਿਲਕੁਲ ਜੀ, ਬਕਾਇਦਾ ਤੌਰ 'ਤੇ ਹੋਮਵਰਕ ਜਿਹੜਾ ਜੀ ਉਹ ਕੀਤਾ ਜਾਪਤਾ ਜੀ। ਜਿਹੜੇ ਹਮਲਾਵਰ ਸੀਗੇ ਉਹਨਾਂ ਨੇ ਸਾਰਾ ਕੁਝ ਦੇਖਿਆ ਕਿ ਕਿੱਥੇ CCTV ਕੈਮਰੇ ਜਿਹੜੇ ਆ ਉਹ ਨਹੀਂ ਹੈਗੇ। ਜਿਹੜੀ ਗਲੀ ਦੇ ਵਿੱਚ ਹਮਲਾ ਕੀਤਾ ਉਹ ਉੱਥੇ ਬਹੁਤ ਘੱਟ ਜਿਹੜੀ ਆ ਜੀ ਉਹ ਆਵਾਜਾਈ ਰਹਿੰਦੀ ਆ। ਉਹਨਾਂ ਨੇ ਬਿਲਕੁਲ ਨੇੜੇ ਤੋਂ ਜਿਹੜਾ ਜਾ ਕੇ ਜਿਹੜਾ ਜੀ ਉਹ ਹਮਲਾ ਕੀਤਾ। ਉਹਨਾਂ ਨੂੰ ਇਹ ਪਤਾ ਸੀਗਾ ਕਿ ਚੰਦ ਕੌਰ ਹੋਰੀ ਕਦੋਂ ਕਿਸ ਟਾਈਮ ਦੇ ਉੱਤੇ ਕਿਹੜੇ ਸਾਈਡ ਤੋਂ ਜਿਹੜਾ ਜੀ ਉਹ ਲੰਘਣਗੇ ਜਾਂ ਲੰਘਦੇ ਨੇ। ਇਟ ਮੀਨਸ ਕਿ ਅੰਦਰੋਂ ਜਿਹੜੀ ਆ ਜੀ ਉਹ ਇਨਫੋਰਮੇਸ਼ਨ ਉਹਨਾਂ ਨੂੰ ਪੂਰੀ ਦੀ ਪੂਰੀ ਦਿੱਤੀ ਗਈ ਆ, ਜਿਹਦੇ ਕਰਕੇ ਉਹ ਇਹ ਕਾਤਲਾਨਾ ਹਮਲਾ ਜਿਹੜਾ ਸੀਗਾ ਜੀ ਉਹ ਕਰਨ ਦੇ ਵਿੱਚ ਸਫਲ ਰਹੇ। ਦੂਸਰਾ, ਉਹ ਇਹ ਹਮਲਾ ਜਿਹੜਾ ਸੀ ਉਹ ਕਰਕੇ ਬਿਲਕੁਲ ਉੱਥੋਂ ਬਚ ਕੇ ਜਿਹੜਾ ਜੀ ਉਹ ਨਿਕਲ ਗਏ। ਪੁਲਿਸ ਜਿਹੜੀ ਆ ਜੀ ਹਾਲ ਦੀ ਘੜੀ ਅੱਕੀ ਪਲਾਹੀ ਹੱਥ ਮਾਰ ਰਹੀ ਹੈ ਔਰ ਕਹਿ ਰਹੀ ਹੈ ਕਿ ਛੇਤੀ ਉਹ ਕਾਤਲਾਂ ਤੱਕ ਜਿਹੜਾ ਜੀ ਉਹ ਪਹੁੰਚ ਸਕਦੀ ਹੈ। ਪਰ ਇਸ ਗੱਦੀ ਦੇ ਵਿੱਚ ਇਸ ਪਰਿਵਾਰ ਦਾ ਜਿਹੜਾ ਵਿਵਾਦ ਸੀਗਾ ਜੀ, ਜਿਹੜਾ ਕਿ ਉਦੋਂ ਤੋਂ ਚੱਲ ਰਿਹਾ ਜਦੋਂ ਜਗਜੀਤ ਸਿੰਘ ਹੋਰੀ ਇਸ ਦੁਨੀਆ ਤੋਂ ਤੁਰ ਗਏ ਸਨ। ਚੰਦ ਕੌਰ ਹੋਰਾਂ ਨੇ ਜਿਹੜਾ ਸੀਗਾ ਜੀ ਆਪਣੇ ਇੱਕ ਭਤੀਜੇ ਨੂੰ ਜਿਹੜਾ ਜੀ ਇਹਦੇ ਉੱਤੇ ਉਦੈ ਸਿੰਘ ਹੋਰਾਂ ਨੂੰ ਬਿਠਾ ਦਿੱਤਾ ਸੀਗਾ, ਜਦੋਂ ਕਿ ਉਹਨਾਂ ਦਾ ਜਿਹੜਾ ਵੱਡਾ ਭਰਾ ਉਹ ਕਹਿੰਦਾ ਸੀ ਕਿ ਵੱਡਾ ਹੋਣ ਦੇ ਨਾਤੇ ਗੱਦੀ ਜਿਹੜੀ ਆ ਜੀ ਉਹ ਮੇਰੀ ਬਣਦੀ ਹੈ। ਇਹ ਸਭ ਕੁਝ ਉਹਦੇ ਵਿੱਚੋਂ ਹੀ ਨਿਕਲਿਆ ਜਿਹੜਾ ਜੀ ਉਹ ਕਿਤੇ ਨਾ ਕਿਤੇ ਜਾਪਦਾ ਹੈ। ਇੱਕ ਦੂਸਰੀ ਗੱਲ ਜਿਹੜੀ ਜੀ ਕਿ ਇੱਥੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜੀ ਉਹਦੇ ਉੱਤੇ ਵੀ ਕੁਝ ਸਵਾਲੀਆ ਚਿੰਨ੍ਹ ਜਿਹੜੇ ਨੇ ਜੀ ਉਹ ਖੜੇ ਹੋ ਗਏ ਨੇ ਕਿ ਆਖਰ ਉਹ ਮਾਰ ਕੇ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਨਿਕਲੇ। ਜਿਹੜੀ ਥਿਊਰੀ ਇੱਕ ਜਿਹੜੀ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਮਾਰਨ ਵਾਲੇ ਜਿਹੜੇ ਨੇ ਜੀ ਉਹ ਇਲਾਕੇ ਚੋਂ ਨਿਕਲੇ ਨਹੀਂ, ਉਹ ਉੱਥੋਂ ਦੇ ਹੀ ਹੈਗੇ ਨੇ ਜੀ ਔਰ ਉੱਥੇ ਹੀ ਜਿਹੜਾ ਜੀ ਲੋਕਾਂ ਦੇ ਵਿੱਚ ਹੀ ਮੁੜ ਕੇ ਜਿਹੜਾ ਉਹ ਵੜ ਗਏ ਨੇ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੰਦਰੋਂ ਹੀ ਕੁਝ ਜਿਹੜਾ ਜੀ ਉਹ ਹੋਇਆ ਕਿਹਾ ਜਾ ਸਕਦਾ ਹੈ। ਭਾਵ ਕਿ ਅੰਦਰਲੀ ਜਾਣਕਾਰੀ ਉਹਨਾਂ ਕੋਲੇ ਫੁੱਲ ਸੀਗੀ ਜੀ, ਹਰ ਚੀਜ਼ ਦੀ ਪਲ ਪਲ ਦੀ। ਜੀ ਬਿਲਕੁਲ ਜੀ, ਲਾਅ ਐਂਡ ਆਰਡਰ ਤਾਂ ਅੱਜ ਦਾ ਨਹੀਂ, ਇੱਕ ਕੱਤ ਦਾ ਫੇਲ ਹੋਇਆ ਪਿਆ ਹੈ ਉੱਥੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੂਰਥਲ ਕਾਂਡ ਦੇ ਵਿੱਚ ਹਾਈ ਕੋਰਟ ਨੇ ਹਰਿਆਣਾ ਦੀ ਖਿਚਾਈ ਕੀਤੀ। ਜੀ ਐਕਚੁਅਲੀ ਇਹ ਜਿਹੜਾ ਜੀ ਜਾਟ ਰਾਖਵਾਂਕਰਨ ਅੰਦੋਲਨ ਦੇ ਦੌਰਾਨ ਮੂਰਥਲ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਉਹਦੇ ਵਾਸਤੇ ਆਪਾਂ ਵੀ ਕਵਰ ਕਰਦੇ ਰਹੇ ਹਾਂ ਜੀ ਕਿ ਜੋ ਕੁਛ ਉੱਥੇ ਹੋਇਆ। ਪਰ ਸਰਕਾਰ ਜਿਹੜੀ ਹੈ ਜੀ ਉਹ ਹਰਿਆਣੇ ਦੀ ਵੀ ਚੁੱਪ ਰਹੀ, ਸੈਂਟਰ ਦੀ ਵੀ ਚੁੱਪ ਰਹੀ ਕਿ ਇੱਥੇ ਕੁਝ ਹੋਇਆ ਹੀ ਨਹੀਂ ਗਾ। ਹਾਂ, ਇੱਕ ਜਿਹੜਾ ਝਟਕਾ ਇਸ ਚੀਜ਼ ਦਾ ਵੀ ਲੱਗਿਆ ਸੀਗਾ ਜੀ ਕਿ ਜਿਹੜੇ ਜੱਜ ਸਨ ਹਾਈ ਕੋਰਟ ਦੇ, ਜਿਨ੍ਹਾਂ ਨੇ ਅਖਬਾਰ ਦੀ ਰਿਪੋਰਟ ਪੜ੍ਹ ਕੇ ਇਸ ਮਾਮਲੇ ਦੇ ਉੱਤੇ ਸਖਤ ਟਿੱਪਣੀਆਂ ਕੀਤੀਆਂ ਸੀਗੀਆਂ ਤੇ ਇਹ ਆਖਿਆ ਸੀਗਾ ਕਿ ਜੇ ਸਰਕਾਰ ਨੇ ਕੁਛ ਨਾ ਕੀਤਾ ਹਾਈ ਕੋਰਟ ਕਰੂ। ਉਹਨਾਂ ਦੀ ਅਚਾਨਕ ਹੋਈ ਮੌਤ ਜਿਹੜੀ ਸੀ ਜੀ ਉਹਦੇ ਨਾਲ ਤਕਰੀਬਨ ਇਹ ਮਾਮਲਾ ਜਿਹੜਾ ਸੀਗਾ ਜੀ ਉਹ ਦੱਬ ਜੇ ਗਿਆ ਸੀਗਾ ਜੀ। ਪਰ ਹੁਣ ਫਿਰ ਜਿਹੜਾ ਜੀ ਜਿਹੜੇ ਹਰਿਆਣੇ ਦੀ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ
ਜਿਹੜਾ ਜੀ ਇਸ ਮਾਮਲੇ ਨੂੰ ਮੰਦਭਾਗਾ ਦੱਸਦੇ ਆ, ਜਿਹੜੀ ਸੂਬੇ ਦੀ ਸਰਕਾਰ ਆ ਉਹਦੇ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਦੀ ਜ਼ੋਰਦਾਰ ਖਿਚਾਈ ਜਿਹੜੀ ਆ ਜੀ ਉਹ ਹਾਈ ਕੋਰਟ ਨੇ ਕੀਤੀ ਹੈ। ਜਸਟਿਸ SS ਸਾਰੋਂ ਤੇ ਜਸਟਿਸ ਗੁਰਮੀਤ ਰਾਮ ਨੇ ਇਹ ਗੱਲ ਆਖੀ ਹੈ ਜੀ ਕਿ ਇਸ ਮਾਮਲੇ ਦੇ ਵਿੱਚ ਦੋਹਰੇ ਮਾਪਦੰਡ ਜਿਹੜੇ ਉਹ ਨਹੀਂ ਚੱਲਣੇ ਚਾਹੀਦੇ। ਉਹਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਇਸ ਮਾਮਲੇ ਦੇ ਵਿੱਚ ਹਿਰਾਸਤ 'ਚ ਲਏ ਗਏ ਵਿਅਕਤੀ ਇਹਨਾਂ ਦੋਸ਼ਾਂ ਨੂੰ ਮੰਨਣ ਤੋਂ ਇਨਕਾਰੀ ਨੇ, ਦੂਜੇ ਪਾਸੇ ਸਰਕਾਰ ਕੋਲੇ ਆਪਣੀ ਗੱਲ ਸਿੱਧ ਕਰਨ ਦੇ ਵਾਸਤੇ ਕੋਈ ਠੋਸ ਸਬੂਤ ਹੀ ਨਹੀਂਗਾ ਜੀ। ਅਦਾਲਤ ਨੇ ਹੁਣ ਪੁਲਿਸ ਨੂੰ ਹਫ਼ਤੇ ਦੇ ਅੰਦਰ ਅੰਦਰ ਇਸ ਮਾਮਲੇ ਦੇ ਉੱਤੇ FIR ਦਰਜ ਕਰਨ ਤੇ ਢੁਕਵੀਂ ਕਾਰਵਾਈ ਕਰਨ ਦੀ ਜਿਹੜੀ ਹੈ ਜੀ ਉਹ ਗੱਲ ਆਖੀ ਆ। ਅਦਾਲਤ ਨੇ ਕਿਹਾ ਕਿ ਪੁਲਿਸ ਆਪਣੇ ਉੱਚ ਅਧਿਕਾਰੀਆਂ ਦੀ ਜੀ ਹਜ਼ੂਰੀ ਕਰਕੇ ਜਿਹੜਾ ਦੀ ਬਚ ਸਕਦੀ ਹੈ, ਪਰ ਹਾਈ ਕੋਰਟ 'ਚ ਅਜਿਹਾ ਬਚਾਅ ਜਿਹੜਾ ਜੀ ਉਹ ਮੁਸ਼ਕਲ ਹੈ। ਉਧਰ ਇੱਕ ਟਵੀਟ ਬੜਾ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ ਕਿ ਨਰਿੰਦਰ ਮੋਦੀ ਹੋਰਾਂ ਨੇ ਇੱਕ ਟਵੀਟ ਕੀਤਾ ਪਿਛਲੇ ਦਿਨੀ ਜਦੋਂ ਕੋਲਕਾਤਾ ਦੇ ਵਿੱਚ ਬ੍ਰਿਜ ਜਿਹੜਾ ਜੀ ਡਿੱਗਿਆ ਫਲਾਈਓਵਰ, ਔਰ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਮੈਂ ਪੱਛਮੀ ਬੰਗਾਲ ਦੇ ਲੋਕਾਂ ਦੇ ਨਾਲ ਆ, ਮੈਨੂੰ ਬੜਾ ਦਰਦ ਹੈ। ਤੇ ਉਹਦੇ ਉੱਤੇ ਅੱਗੋਂ ਜਿਹੜਾ ਜੀ ਟਵੀਟ ਦਾ ਜਵਾਬ ਰੀਟਵੀਟ ਕਰਕੇ ਜਿਹੜਾ ਜੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਤਾ, ਥੈਂਕ ਯੂ ਵੈਰੀ ਮੱਚ। ਤੁਸੀਂ ਕਿਹੜੀ ਚਾਹ ਵੇਚਣ ਦੇ ਵਿੱਚ ਬਿਜ਼ੀ ਸੀਗੇ ਜਦੋਂ ਹਰਿਆਣੇ ਦੇ ਵਿੱਚ ਮੂਰਥਲ 'ਚ ਘਟਨਾਵਾਂ ਹੋਈਆਂ, ਉਦੋਂ ਨਾ ਕੋਈ ਤੁਹਾਡਾ ਟਵੀਟ ਆਇਆ, ਨਾ ਕੋਈ ਤੁਹਾਡਾ ਜਿਹੜਾ ਸੀ ਉਹ ਬਿਆਨ ਆਇਆ। ਇਸ ਇੱਕ ਜਿਹੜਾ ਰੀਟਵੀਟ ਜਿਹੜਾ ਜੀ ਕੀਤਾ ਗਿਆ ਉਹਨੇ ਵੀ ਵਾਹਵਾ ਚਰਚਾ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਛੇੜਿਆ ਹੈ ਜੀ। ਜੀ ਬਿਲਕੁਲ ਜੀ, ਇਹ ਤਾਂ ਸਾਹਮਣੇ ਦੇਖਦਾ ਹੀ ਆ ਵੀ ਦੇਸ਼ ਦੇ ਵਿੱਚ ਇਹ ਕੁਝ ਚੱਲ ਰਿਹਾ ਤੇ ਸਾਡੇ ਪ੍ਰਧਾਨ ਮੰਤਰੀ ਹੁਣੀ ਕਿੱਧਰ ਦੇ ਕਿੱਧਰ ਤੁਰੇ ਫਿਰਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਜੰਮੂ ਕਸ਼ਮੀਰ ਦੇ ਇਤਿਹਾਸ 'ਚ ਪਹਿਲੀ ਔਰਤ ਮੁੱਖ ਮੰਤਰੀ ਬਣੀ ਮਹਿਬੂਬਾ ਮੁਫਤੀ। ਬਿਲਕੁਲ ਜੀ, ਇਹ ਆਪਾਂ ਅੱਗੇ ਵੀ ਗੱਲ ਕੀਤੀ ਹੈ ਜੀ ਕਿ ਇਹ ਪਤਾ ਨਹੀਂ ਇਹ ਗੱਠਜੋੜ ਆ ਕਿ ਕੀ ਆ, ਕਿਹੋ ਜਿਹਾ ਹੈ ਜੀ ਇਹ ਜਿਹੜਾ ਹੋ ਗਿਆ। ਇੱਕ ਪਾਸੇ ਤਾਂ ਭਾਰਤ ਮਾਤਾ ਕੀ ਜੈ ਨਾ ਬੋਲਣ ਵਾਲਿਆਂ ਨੂੰ ਜਿਹੜਾ ਜੀ ਉਹ ਮੁਲਕ 'ਚੋਂ ਕੱਢਣ ਦੀਆਂ, ਮੁਲਕ 'ਚੋਂ ਜਾਣ ਦੀਆਂ ਗੱਲਾਂ ਜਿਹੜੀਆਂ ਜੀ ਹੋਈ ਜਾਂਦੀਆਂ ਨੇ, ਦੂਜੇ ਪਾਸੇ ਜਿਹੜੀ ਹੈ ਜੀ ਉਹ ਸਾਂਝ ਭਿਆਲੀ ਉਹਨਾਂ ਲੋਕਾਂ ਨਾਲ ਪਾਈ ਜਾ ਰਹੀ ਹੈ, ਪਾ ਲਈ ਗਈ ਹੈ ਜੀ ਜਿਹੜੇ ਇਹਨਾਂ ਗੱਲਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ ਜੀ, ਉਹਨਾਂ ਦੀ ਸੋਚ ਹੀ ਹੋਰ ਆ। ਪਰ ਸਿਰਫ ਸੱਤਾ ਦੀ ਖਾਤਰ ਜਿਹੜੀ ਜੀ PDP ਤੇ BJP ਦਾ ਜਿਹੜਾ ਜੀ ਉਹ ਗੱਠਜੋੜ ਹੋ ਗਿਆ, ਔਰ PDP ਦੀ ਮੁਖੀ ਮਹਿਬੂਬਾ ਮੁਫਤੀ ਜਿਹੜੇ ਨੇ ਜੀ ਉਹ ਜੰਮੂ ਕਸ਼ਮੀਰ ਦੀ ਪਹਿਲੀ ਜਿਹੜੀ ਹੈ ਜੀ ਪਹਿਲੀ ਮੁਸਲਿਮ ਮਹਿਲਾ ਮੁੱਖ ਮੰਤਰੀ ਵਜੋਂ ਉਹਨਾਂ ਨੇ ਜਿਹੜਾ ਜੀ ਉਹ ਹਲਫ ਲਿਆ ਜੀ। ਭਾਜਪਾ ਦੀ ਹਿੱਸੇਦਾਰੀ ਪਹਿਲਾਂ ਦੇ ਮੁਕਾਬਲੇ ਵਧਾਈ ਗਈ ਹੈ ਜੀ, ਜਿਹੜੀ ਗੱਲ ਦੇ ਉੱਤੇ ਉਹ ਅੜੇ ਹੋਏ ਸਨ। ਨਿਰਮਲ ਸਿੰਘ ਹੋਰੀ ਇਸ ਵਾਰੀ ਵੀ ਉਪ ਮੁੱਖ ਮੰਤਰੀ ਜਿਹੜੇ ਬਣੇ ਨੇ। ਮਹਿਬੂਬਾ ਦੇ ਪਿਤਾ ਮੁਫਤੀ ਮੁਹੰਮਦ ਸਈਦ ਦੀ ਸਰਕਾਰ ਦੇ ਵਿੱਚ ਵੀ ਉਹ ਉਪ ਮੁੱਖ ਮੰਤਰੀ ਜਿਹੜੇ ਉਹ ਸੀਗੇ ਜੀ। 56 ਸਾਲਾ ਮਹਿਬੂਬਾ ਨੇ ਆਪਣੇ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਜਿਹੜੀ ਜੀ ਉਰਦੂ ਦੇ ਵਿੱਚ ਚੁੱਕੀ। ਉਸ ਤੋਂ ਬਾਅਦ ਨਿਰਮਲ ਸਿੰਘ ਹੋਰਾਂ ਨੇ ਜਿਹੜਾ ਸੀਗਾ ਜੀ ਉਹ ਸਹੁੰ ਚੁੱਕੀ 1999 ਦੇ ਵਿੱਚ। PDP ਦਾ ਜਿਹੜਾ ਜੀ ਗਠਨ ਕਰਨ ਵਾਲੀ ਮਹਿਬੂਬਾ ਜਿਹੜੀ ਆ ਜੀ ਉਹ ਇਸ ਸੂਬੇ ਦੀ 13ਵੀਂ ਮੁੱਖ ਮੰਤਰੀ ਜਿਹੜੀ ਬਣੀ ਆ। ਮੰਤਰੀ ਮੰਡਲ ਦੇ ਵਿੱਚ ਭਾਜਪਾ ਦੇ 6 ਦੀ ਜਗ੍ਹਾ ਤੇ 8 ਕੈਬਨਿਟ ਮੰਤਰੀ ਨੇ, ਜਦੋਂ ਕਿ 3 ਰਾਜ ਮੰਤਰੀ ਬਣਾਏ ਨੇ। PDP ਦੇ 9 ਕੈਬਨਿਟ ਮੰਤਰੀ ਨੇ, ਔਰ ਪਿਛਲੀ ਵਾਰੀ ਇਹ ਗਿਣਤੀ ਜਿਹੜੀ ਉਹ 11 ਸੀਗੀ। PDP ਨੇ 3 ਰਾਜ ਮੰਤਰੀ ਜਿਹੜਾ ਜੀ ਉਹ ਬਣਾਏ ਨੇ, ਔਰ ਉਧਰ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਨਾ ਲਿਆਉਣ ਦੇ ਉੱਤੇ ਮਹਿਬੂਬਾ ਮੁਫਤੀ ਦੀ ਆਲੋਚਨਾ ਕਰਦਿਆਂ ਸੰਸਦ ਮੈਂਬਰ ਤੇ PDP ਦੇ ਆਗੂ ਜਿਹੜੇ ਤਾਰਿਕ ਹਾਮਿਦ ਕਾਰਾ ਨੇ, ਉਹਨਾਂ ਨੇ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਨੂੰ ਟਾਡਾ ਦੀ ਅਦਾਲਤ ਨੇ ਬਰੀ ਕੀਤਾ। ਐਕਚੁਅਲੀ ਜੀ ਮੇਰਾ ਖਿਆਲ ਇਹ ਤਾਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਨਾਲ ਕੀ ਕੁਝ ਜਿਹੜਾ ਜੀ ਉਹ ਹੋਇਆ ਔਰ ਕਿਵੇਂ ਅਣਗਹਿਲੀਆਂ ਜਿਹੜੀਆਂ ਦੀ ਉਹ ਸਾਹਮਣੇ ਆਈਆਂ ਨੇ। ਪਰ ਇੰਨਾ ਕੁ ਜ਼ਰੂਰ ਹੈ ਜੀ ਕਿ ਇਹ ਜਿਹੜੀ ਖਬਰ ਹੈ ਥੋੜ੍ਹਾ ਬਹੁਤਾ ਹੀ ਸਹੀ ਇਹ ਸਕੂਨ ਦੇਣ ਵਾਲੀ ਹੈ ਕਿ ਜਿਹੜੀ ਟਾਡਾ ਦੀ ਅਦਾਲਤ ਹੈ ਉਹਨੇ ਇਹ ਗੱਲ ਮੰਨੀ ਆ ਕਿ ਇਹਦੇ ਵਿੱਚ ਢੇਰ ਸਾਰੇ ਤਕਨੀਕੀ ਨੁਕਸ ਹਨ ਇਸ ਕੇਸ ਦੇ ਵਿੱਚ। ਔਰ ਹੈਰਾਨੀ ਦੀ ਗੱਲ ਹੈ ਕਿ 21 ਸਾਲ ਬਾਅਦ ਇਹਦੇ ਉੱਤੇ ਜਿਹੜੀ ਆ ਜੀ ਉਹ ਕਾਰਵਾਈ ਸ਼ੁਰੂ ਕੀਤੀ ਗਈ, ਔਰ ਅਦਾਲਤ ਨੇ ਇਹ ਕਿਹਾ ਕਿ ਜਦੋਂ ਤਕਨੀਕੀ ਨੁਕਸ ਜਿਹੜੇ ਉਹਦੇ ਨਾਲ ਭਰਿਆ ਪਿਆ ਇਹ ਕੇਸ, ਤੇ ਫਿਰ ਇਹਦੇ ਉੱਤੇ ਜਿਹੜੀ ਜੀ ਕਿਵੇਂ ਜਿਹੜੀ ਸੁਣਵਾਈ ਕੀਤੀ ਜਾ ਸਕਦੀ ਆ। ਔਰ ਇਹਨੇ ਜਿਹੜਾ ਜੀ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਜਿਹੜਾ ਬਰੀ ਕਰ ਦਿੱਤਾ ਇਸ ਮਾਮਲੇ ਦੇ ਵਿੱਚ। ਹੁਣ ਉਹਨਾਂ ਦੀ ਰਿਹਾਈ ਦੇ ਵਾਸਤੇ ਕਿਹਾ ਜਾ ਸਕਦਾ ਜੀ ਕਿ ਰਾਹ ਜਿਹੜਾ ਉਹ ਖੁੱਲ੍ਹ ਗਿਆ। ਆਉਂਦੇ ਦਿਨਾਂ ਦੇ ਦੌਰਾਨ ਉਹਨਾਂ ਦੀ ਰਿਹਾਈ ਜਿਹੜੀ ਆ ਜੀ ਉਹ ਕੀਤੀ ਜਾ ਸਕਦੀ ਆ ਜੀ, ਕਿਉਂਕਿ ਜਿਹੜੇ ਕਿ ਇਸ ਟਾਈਮ ਮਾਨਸਿਕ ਰੋਗ ਸ਼ਿਜ਼ੋਫਰੇਨੀਆ ਦੇ ਜਿਹੜੇ ਜੀ ਉਹ ਸ਼ਿਕਾਰ ਨੇ ਦਵਿੰਦਰਪਾਲ ਸਿੰਘ ਭੁੱਲਰ ਹੋਰੀ। ਇੰਨਾ ਲੰਮਾ ਸਮਾਂ ਜਿਹੜਾ ਜੀ ਉਹ ਲੱਗ ਗਿਆ, ਦਹਾਕੇ ਜਿਹੜੇ ਨੇ ਜੀ ਉਹ ਲੱਗ ਗਏ। ਪਰ ਸਵਾਲ ਜਿਹੜਾ ਸਭ ਤੋਂ ਵੱਡਾ ਖੜਾ ਜੀ ਕਿ ਜਿੱਥੇ ਇਹ ਸਕੂਨ ਦੇਣ ਵਾਲਾ, ਸੰਤੁਸ਼ਟੀ ਦੇਣ ਵਾਲਾ ਫੈਸਲਾ ਹੈ ਅਦਾਲਤ ਦਾ, ਪਰ
ਇੱਕ ਬੰਦੇ ਦੀ ਜਿਹਦੀ ਲਾਈਫ ਹੀ ਜਿਹੜੀ ਉਹ ਖਤਮ ਹੋ ਗਈ, ਉਹਦੇ ਪਰਿਵਾਰ ਨੇ ਜੋ ਕੁਝ ਜਿਹੜਾ ਜੀ ਉਹ ਭੁਗਤਿਆ, ਉਹਦੇ ਵਾਸਤੇ ਕਿਹੜਾ ਸਿਸਟਮ ਜਿਹੜਾ ਜੀ ਉਹ ਜ਼ਿੰਮੇਵਾਰ ਸੀਗਾ। ਇਹ ਕੁਝ ਗੰਭੀਰ ਗੱਲਾਂ ਨੇ ਜਿਹਦਾ ਚਰਚਾ ਚੱਲ ਰਿਹਾ, ਜਿਹਦਾ ਚਰਚਾ ਚੱਲੂਗਾ। ਪਰ ਗੱਲ ਇਹ ਹੈ ਜੀ ਕਿ ਉਹਦੇ ਸਵਾਲਾਂ ਦੇ ਜਵਾਬ ਦੇ ਵਿੱਚੋਂ ਬਹੁਤਾ ਕੁਝ ਤਾਂ ਨਹੀਂ ਨਿਕਲਣਾ। ਸਿਰਫ ਜਿਹੜਾ ਜੀ ਬਕੌਲ ਇੱਕ ਸ਼ੇਅਰ ਜਿਹੜਾ ਸੁਰਜੀਤ ਪਾਤਰ ਹੋਰਾਂ ਦਾ ਹੈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਜੀ ਜੀ ਬਿਲਕੁਲ, ਇਹ ਇੱਕ ਨਹੀਂ, ਇਹ ਕਈਆਂ ਦੇ ਨਾਲ ਇੱਦਾਂ ਦਾ ਹੋਇਆ। ਅਗਲੀ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਹੁਣਾਂ ਦੀਆਂ, ਕਹਿੰਦੇ ਜੀ ਮੁਸ਼ਕਿਲਾਂ ਵੱਧ ਰਹੀਆਂ ਜਿਹੜਾ ਅੰਮ੍ਰਿਤਸਰ ਜ਼ਮੀਨ ਘੁਟਾਲੇ ਨੂੰ ਲੈ ਕੇ। ਮੁਸ਼ਕਿਲਾਂ ਤਾਂ ਉਹਨਾਂ ਦੀਆਂ ਜਿਹੜੀਆਂ ਜੀ ਇੱਥੇ ਜਿਹੜੀ ਉਹ ਕਾਫੀ ਵਿਦ ਕੈਪਟਨ ਹੈ ਉਹਦੇ ਕਰਕੇ ਵੀ ਵਧ ਹੀ ਰਹੀਆਂ ਨੇ ਪਿਛਲੇ ਦਿਨਾਂ ਤੋਂ। ਉਹਨਾਂ ਨੂੰ ਇਹ ਨਹੀਂ ਸੀ ਪਤਾ, ਸ਼ਾਇਦ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਨਵੀਂ ਜਨਰੇਸ਼ਨ ਸਵਾਲ ਕਰਨ ਲੱਗੀ ਆ, ਇਸ ਕਰਕੇ ਮੁਸ਼ਕਿਲਾਂ ਤਾਂ ਉਹਨਾਂ ਦੀਆਂ ਉੱਥੇ ਵੀ ਵੱਧ ਰਹੀਆਂ ਨੇ। ਪਰ ਇਹ ਜਿਹੜੀ ਮੁਸ਼ਕਿਲ ਹੈ ਜੀ ਇਹ ਵਿਜੀਲੈਂਸ ਬਿਊਰੋ ਦੀ ਵਜ੍ਹਾ ਕਰਕੇ ਉਹਨਾਂ ਦੀ ਵੱਧ ਸਕਦੀ ਹੈ, ਕਿਉਂਕਿ ਜਿਹੜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਜਿਹੜੀ ਅਦਾਲਤ ਹੈ ਜੀ ਉਹਨੇ ਇਹ ਗੱਲ ਆਖੀ ਹੈ ਕਿ ਅੰਮ੍ਰਿਤਸਰ ਜ਼ਮੀਨ ਘੁਟਾਲੇ ਵਾਲੇ ਮਾਮਲੇ ਦੇ ਵਿੱਚ 1 ਮਹੀਨੇ ਦੇ ਵਿੱਚ ਪੂਰੀ ਜਿਹੜੀ ਆ ਜੀ ਉਹ ਛਾਣਬੀਣ ਕਰਕੇ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਵੇ ਅਦਾਲਤ ਨੂੰ, ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਅਰਜ਼ੀ ਲਾਈ ਸੀਗੀ ਅਦਾਲਤ ਦੇ ਵਿੱਚ, ਇਹ ਆਖਿਆ ਸੀਗਾ ਕਿ ਉਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਗਿਆ, ਇਹਦੇ ਤੇ ਨਵੇਂ ਸਿਰੇ ਤੋਂ ਜਿਹੜੀ ਆ ਜੀ ਉਹ ਜਾਂਚ ਕਰਵਾਈ ਜਾਵੇ। ਹੁਣ ਪਿਛਲੇ ਸਮੇਂ ਤੋਂ ਜਿਹੜੀ ਆ ਜੀ ਵਿਜੀਲੈਂਸ ਬਿਊਰੋ ਸਿਰਫ ਇਹ ਕਹਿ ਦਿੰਦੀ ਹਰੇਕ ਤਰੀਕ ਤੇ ਜਾ ਕੇ ਇਹਦੀ ਜਾਂਚ ਜਾਰੀ ਆ, ਅਜੇ ਮੁਕੰਮਲ ਨਹੀਂ ਹੋਈ, ਤਰੀਕਾਂ ਅੱਗੇ ਤੋਂ ਅੱਗੇ ਜਿਹੜੀਆਂ ਜੀ ਉਹ ਪਈ ਜਾਂਦੀਆਂ ਨੇ। ਪਰ ਹੁਣ ਅਦਾਲਤ ਨੇ ਇਹ ਕਿਹਾ ਕਿ ਬਹੁਤ ਹੋ ਗਿਆ, 1 ਮਹੀਨੇ ਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਆ ਜੀ ਇਹਦੀ ਪੂਰੀ ਪੜਤਾਲ ਕਰਕੇ ਡਿਟੇਲ ਦੇ ਵਿੱਚ ਰਿਪੋਰਟ ਜਿਹੜੀ ਹੈ ਜੀ ਉਹ ਅਦਾਲਤ ਦੇ ਵਿੱਚ ਸਬਮਿਟ ਕੀਤੀ ਜਾਵੇ ਜੀ। ਸਾਰਿਆਂ ਨੂੰ ਪਤਾ ਜੀ ਕਿ ਜਦੋਂ ਸਰਕਾਰਾਂ ਜਿਹੜੀਆਂ ਉਹ ਬਦਲਦੀਆਂ ਨੇ, ਸਮਾਂ ਜਿਹੜਾ ਬਦਲਣ ਵਾਲਾ ਹੁੰਦਾ ਤੇ ਜਿਹੜੇ ਅਫਸਰ ਨੇ ਉਹ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਪਲਟੀ ਮਾਰਦੇ ਨੇ। ਇਸ ਕੇਸ ਦੇ ਉੱਤੇ ਬੜਾ ਕੁਝ ਡਿਪੈਂਡ ਕਰੂਗਾ ਜੀ ਕਿ ਜਿਹੜੇ ਅਫਸਰ ਨੇ ਉਹ ਕੇਸ ਪਾਸੇ ਵੱਲ ਨੂੰ ਜਿਹੜਾ ਜੀ ਇਸ ਮਸਲੇ ਦੇ ਉੱਤੇ ਝੁਕਦੇ ਨੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੀ ਉੱਚ ਸਿੱਖਿਆ ਰੱਬ ਆਸਰੇ। ਕਦੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਦੀ ਆਪਾਂ ਗੱਲ ਸਵਾਲਾਂ ਦੀ ਕਰ ਰਹੇ ਸੀ ਕਿ ਜਦੋਂ ਉਹ ਪੜ੍ਹ ਲਿਖ ਜਾਂਦੇ ਨੇ, ਜਦੋਂ ਉਹਨਾਂ ਦੇ ਕੋਲੇ ਐਜੂਕੇਸ਼ਨ ਜਿਹੜੀ ਇਹਨਾਂ ਦੀ ਉਹ ਹੋ ਜਾਂਦੀ ਆ ਤੇ ਫਿਰ ਉਹ ਸੁਚੇਤ ਹੋ ਜਾਂਦੇ ਨੇ, ਤੇ ਸੁਚੇਤ ਮਨੁੱਖ ਜਿਹੜੇ ਨੇ ਉਹ ਸਵਾਲ ਕਰਦੇ ਨੇ। ਜਿਹੜੀਆਂ ਸਿਆਸੀ ਪਾਰਟੀਆਂ ਨੇ, ਸਰਕਾਰਾਂ ਜਿਹੜੀਆਂ ਨੇ ਜੀ ਉਹ ਅਕਸਰ ਇਹ ਕੋਸ਼ਿਸ਼ ਕਰਦੀਆਂ ਨੇ ਕਿ ਇੱਕ ਉਹ ਵਰਗ ਜਿਹੜਾ ਤਿੱਖੇ ਸਵਾਲ ਜਿਹੜੇ ਜੀ ਉਹ ਕਰ ਸਕਦਾ ਹੈ ਉਹਨਾਂ ਨੂੰ ਅਨਪੜ੍ਹ ਜਿਹੜਾ ਉਹ ਰੱਖਿਆ ਜਾਵੇ। ਇਹਦੇ ਉੱਤੇ ਹੀ ਸਾਰਾ ਕੁਝ ਜਿਹੜਾ ਇਹਨਾਂ ਦੀ ਚੱਲਦਾ ਰਹਿੰਦਾ ਕਿ 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ ਤਾਂ ਕਿ 9ਵੀਂ 'ਚ ਜਾ ਕੇ ਚੰਗੀ ਤਰ੍ਹਾਂ ਬ੍ਰੇਕਾਂ ਉਹਨਾਂ ਦੀਆਂ ਜਿਹੜੀਆਂ ਦੀ ਉਹ ਲੱਗ ਜਾਣ। ਵੈਸੇ ਜਿਹੜੀ ਇਹ ਖਬਰ ਹੈ ਜੀ ਇਹ ਉੱਚ ਸਿੱਖਿਆ ਦੇ ਨਾਲ ਜੁੜੀ ਹੋਈ ਆ, ਹਾਇਰ ਐਜੂਕੇਸ਼ਨ ਦੇ ਨਾਲ ਜਿਹੜੀ ਆ ਜੀ ਉਹ ਜੁੜੀ ਹੋਈ ਆ। ਰੱਬ ਆਸਰੇ ਜਿਹੜੇ ਉਹ ਸਰਕਾਰੀ ਕਾਲਜ ਚੱਲ ਰਹੇ ਨੇ। ਗਰੀਬ ਦਾ ਬੱਚਾ ਪਹਿਲਾਂ ਸਰਕਾਰੀ ਸਕੂਲ ਦੇ ਵਿੱਚ ਜਾਂਦਾ ਜਿੱਥੇ ਉਹਨੂੰ ਦਲੀਆ ਖਵਾ ਕੇ ਮੋੜ ਦਿੱਤਾ ਜਾਂਦਾ ਵੀ ਪੜ੍ਹਾਈ ਦੀ ਲੋੜ ਨਹੀਂ, ਦਲੀਆ ਖਾ ਲਿਆ, ਬਾਪੂ ਬੇਬੇ ਨੂੰ ਆਟਾ ਦਾਲ ਜਿਹੜੀ ਆ ਜੀ ਉਹ ਸਰਕਾਰ ਨੇ ਦੇ ਦੇਣੀ ਆ, ਪੜ੍ਹਾਈ ਦੀ ਕੀ ਜ਼ਰੂਰਤ ਹੈ, ਪੜ੍ਹਨ ਦੀ ਕੀ ਜ਼ਰੂਰਤ ਹੈ। ਜੇ ਕੋਈ ਬੱਚਾ ਪੜ੍ਹ ਗਿਆ ਕਿਸੇ ਤਰੀਕੇ ਦੇ ਨਾਲ ਰਿੜ ਖੁੜ ਕੇ, ਫਿਰ ਉਹ ਅੱਗੋਂ ਜਿਹੜਾ ਜੀ ਮੂੰਹ ਕਰਦਾ ਜੀ ਸਰਕਾਰੀ ਕਾਲਜ ਦਾ। ਤੇ ਸਰਕਾਰੀ ਕਾਲਜਾਂ ਦਾ ਜਿਹੜਾ ਜੀ ਉਹ ਕੀ ਹਾਲ ਹੈ ਕਿ ਰਾਜ ਦੇ 48 ਸਰਕਾਰੀ ਕਾਲਜ ਨੇ ਜਿਹਦੇ ਵਿੱਚੋਂ 22 ਬਗੈਰ ਪ੍ਰਿੰਸੀਪਲਾਂ ਤੋਂ ਰਿੜ ਰਹੇ ਨੇ ਜੀ। ਅਧਿਆਪਕਾਂ ਦੀਆਂ ਕੁੱਲ 1875 ਪੋਸਟਾਂ ਨੇ ਔਰ ਤੁਸੀਂ ਹੈਰਾਨ ਹੋਵੋਗੇ 1075 ਪੋਸਟਾਂ ਜਿਹੜੀਆਂ ਜੀ ਉਹ ਖਾਲੀ ਪਈਆਂ ਨੇ। ਇੱਕ ਸਿੱਖਿਆ ਕਾਲਜ ਸਣੇ 4 ਕਾਲਜ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਇੱਕ ਵੀ ਟੀਚਰ ਹੈ ਨੀਗਾ ਜੀ। ਔਰ ਹਾਇਰ ਐਜੂਕੇਸ਼ਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਜਦੋਂ ਸਰਕਾਰੀ ਕਾਲਜ ਜਿਹੜੇ ਗੈਸਟ ਫੈਕਲਟੀ ਦੇ ਸਹਾਰੇ ਜਿਹੜੇ ਉਹ ਛੱਡੇ ਗਏ ਨੇ। ਵਿਭਾਗ ਜਿਹੜਾ ਜੀ ਉਹ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਕੇ ਰੈਗੂਲਰ ਭਰਤੀ ਕਰਨ ਦੇ ਰੌਂ ਦੇ ਵਿੱਚ ਹੀ ਨਹੀਂ ਜਾਪਦਾ। ਔਰ ਇਹਦੇ ਜਿਹੜੇ ਮੰਤਰੀ ਨੇ ਸੁਰਜੀਤ ਸਿੰਘ ਰੱਖੜਾ ਹੋਰੀ ਉਹ ਕਹਿੰਦੇ ਨੇ ਕਿ ਅਪ੍ਰੈਲ ਦੇ ਅੰਤ ਤੱਕ ਜਿਹੜੀ ਹੈ ਜੀ ਇਹਦਾ ਫੈਸਲਾ ਹੋ ਜਾਊਗਾ ਤੇ ਛੇਤੀ ਜਿਹੜੀ ਆ ਉਹ ਭਰਤੀ ਹੋਊਗੀ। ਉਹ ਆਈ ਜਨ ਵਿੰਨੋ ਕੁੜੀ ਦੇ ਕੰਨ, ਉਹ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਨੇ। ਹੁਣ ਜਿਹੜਾ ਜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇੱਥੇ ਵੀ ਭਰਤੀ ਹੋ ਜਾਏ, ਇੱਥੇ ਵੀ ਹੋ ਜਾਏ, ਪਰ ਉਹਦੇ ਵਾਸਤੇ ਇੱਕ ਪ੍ਰਕਿਰਿਆ ਹੈ ਜਿਹੜੀ ਲੰਬੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ। ਸਰਕਾਰ ਕਰੂਗੀ ਕੀ ਜੀ, ਭਰਤੀਆਂ ਕਰ ਦੂਗੀ, ਉਹਨੂੰ ਪਤਾ ਕਿਸੇ ਨਾ ਕਿਸੇ ਨੇ ਲਿਜਾ ਕੇ ਅਦਾਲਤ ਦੇ ਵਿੱਚ ਇਹਨੂੰ ਕਰ ਦੇਣਾ ਦੀ ਚੈਲੰਜ ਤੇ ਮੁੜ ਕੇ ਸਾਰਾ ਕੁਝ ਜਿਹੜਾ ਰੁਕ ਜੂਗਾ। ਇਹ ਕਿਹਾ ਜਾਊਗਾ ਅਸੀਂ ਤਾਂ ਭਰਤੀਆਂ ਕੀਤੀਆਂ ਸੀ, ਅਦਾਲਤ ਨੇ ਸਟੇ ਲਾਤੀ। ਬਿਲਕੁਲ ਜੀ, ਇੱਦਾਂ ਦੇ ਨਾਲ ਤਾਂ ਪਤਾ ਨਹੀਂ ਕੀ ਕੁਛ ਇਹਨਾਂ ਨੇ ਕਰ ਹਟਿਆ। ਅਗਲੀ ਗੱਲ ਕਰੀਏ ਭੁੱਕੀ ਨਾ ਮਿਲਣ ਕਰਕੇ ਜਿਹੜੇ ਜੀ ਤੜਫ ਰਹੇ ਨੇ ਨਸ਼ੇੜੀ।
ਬਿਲਕੁਲ ਜੀ, ਇਹ ਨਵੀਂ ਸਮੱਸਿਆ ਜਿਹੜੀ ਹੈ ਜੀ ਉਹ ਖੜੀ ਹੋ ਗਈ ਹੈ ਪੰਜਾਬ ਦੇ ਅਮਲੀਆਂ ਦੇ ਵਾਸਤੇ। ਉਧਰੋਂ ਚੋਣਾਂ ਆ ਗਈਆਂ ਜੀ, ਔਰ ਉਧਰੋਂ ਨਾਲ ਦੀ ਨਾਲ ਵਾਢੀ ਜਿਹੜੀ ਆ ਉਹ ਚੱਲ ਰਹੀ ਹੈ। ਤੇ ਭੁੱਕੀ ਜਿਹੜੀ ਆ ਜੀ ਉਹਦੇ ਠੇਕੇ 100 ਬੰਦ ਹੋ ਗਏ ਨੇ ਰਾਜਸਥਾਨ ਦੇ ਵਿੱਚ। ਰਾਜਸਥਾਨ ਦੀ ਹਾਈ ਕੋਰਟ ਦੇ ਹੁਕਮਾਂ ਦੀ ਵਜ੍ਹਾ ਕਰਕੇ ਜੀ ਗੰਗਾਨਗਰ ਤੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਜਿਹੜੀ 100 ਗ੍ਰਾਮ ਦੀ ਪੋਸਟ ਵਾਲੀ ਪੁੜੀ ਆ ਉਹ 500 ਰੁਪਈਏ ਦੇ ਵਿੱਚ ਵਿਕ ਰਹੀ ਹੈ ਜੀ, ਜਿਹੜੀ 30 ਰੁਪਈਏ ਦੇ ਵਿੱਚ ਪਹਿਲਾਂ ਜਿਹੜੀ 50 ਰੁਪਈਏ ਦੇ ਵਿੱਚ ਪਹਿਲਾਂ ਮਿਲ ਜਾਂਦੀ ਹੁੰਦੀ ਸੀਗੀ। ਇੰਨੀ ਜ਼ਿਆਦਾ ਜਿਹੜਾ ਜੀ ਉਹਦਾ ਰੇਟ ਵੱਧ ਗਿਆ। ਜਿਹੜੇ ਇੱਥੇ ਢਾਬੇ ਨੇ ਜੀ ਉਹਨਾਂ ਦੇ ਉੱਤੇ ਚਾਹ ਮਿਲਦੀ ਆ ਭੁੱਕੀ ਵਾਲੀ, ਇਹ ਪਹਿਲਾਂ 5 ਰੁਪਈਏ ਦੀ ਮਿਲਦਾ ਹੁੰਦਾ ਸੀਗਾ ਜੀ ਕੱਪ, ਹੁਣ 30 ਰੁਪਈਏ ਦਾ ਉੱਥੇ ਜਿਹੜਾ ਜੀ ਉਹ ਮਿਲ ਰਿਹਾ। ਜਿਹੜੇ ਅਮਲੀ ਨੇ ਉਹ ਇੱਕ ਤੋਂ ਦੂਜੀ ਜਗ੍ਹਾ, ਦੂਜੀ ਤੋਂ ਤੀਜੀ ਜਗ੍ਹਾ ਜਿਹੜਾ ਜੀ ਉਹ ਭੁੱਕੀ ਲੱਭਦੇ ਫਿਰਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਭੁੱਕੀ ਦੇ ਵੇਚਣ ਵਾਲੇ ਨੇ, ਜਿਹੜੇ ਸਮਗਲਰ ਨੇ, ਪਹਿਲਾਂ ਤਾਂ ਸਰਕਾਰੀ ਠੇਕੇ ਸੀ ਉਹ ਬੰਦ ਹੋ ਗਏ, ਉਹਨਾਂ ਨੇ ਜਿਹੜੀ ਭੁੱਕੀ ਆ ਜੀ ਇਹ ਸਟਾਕ ਕਰ ਲਈ ਆ। ਉਹਨਾਂ ਨੂੰ ਪਤਾ ਸੀਗਾ ਅਦਾਲਤ ਦਾ ਇਹੋ ਜਿਹਾ ਫੈਸਲਾ ਹੋਣਾ, ਔਰ ਤਾਂ ਕਰਕੇ ਇੰਨੀ ਮਹਿੰਗੀ ਕੀਮਤ ਦੇ ਉੱਤੇ ਜਿਹੜਾ ਜੀ ਉਹ ਭੁੱਕੀ ਇਸ ਵੇਲੇ ਵੇਚ ਕੇ ਆਪਣੇ ਦੋਨੋਂ ਹੱਥ ਜਿਹੜੇ ਨੇ ਉਹ ਰੰਗ ਰਹੇ ਨੇ। ਹੁਣ ਇੱਥੇ ਪੰਜਾਬ ਦੇ ਵਿੱਚ ਜਿਹੜੇ ਸਭ ਨੂੰ ਪਤਾ ਜੀ ਕਿ ਕਿਹੋ ਜਿਹੇ ਨਸ਼ੇ ਜਿਹੜੇ ਅਵੇਲੇਬਲ ਨੇ, ਚਿੱਟਾ ਅਵੇਲੇਬਲ ਆ, ਸਿੰਥੈਟਿਕ ਡਰੱਗ ਅਵੇਲੇਬਲ ਆ, ਜਾਂ ਫਿਰ ਮੈਡੀਕਲ ਨਸ਼ੇ ਜਿਹੜੇ ਨੇ ਜੀ ਉਹ ਅਵੇਲੇਬਲ ਨੇ। ਉਸ ਪਾਸੇ ਵੱਲ ਨੂੰ ਇਹ ਲੋਕ ਸ਼ਾਇਦ ਜਿਹੜਾ ਜੀ ਉਹ ਤੁਰਨਗੇ ਜਾਂ ਫਿਰ ਜਿਹੜਾ ਜੀ ਉਹ ਤੜਪਣਗੇ, ਕਿਉਂਕਿ ਇਹ ਉਹ ਨਸ਼ੇ ਨੇ ਜਿਹੜੇ ਹੋ ਸਕਦਾ ਜੀ ਕਿਸੇ ਨੂੰ ਇਹ ਗੱਲ ਖਰ ਵੀ ਲੱਗੇ, ਚੁੱਭ ਵੀ ਲੱਗੇ, ਪਰ ਇਹ ਨਸ਼ੇ ਕਮ ਸੇ ਕਮ ਬੰਦੇ ਨੂੰ ਛੇਤੀ ਮਾਰਦੇ ਨਹੀਂ। ਜਿਹੜੇ ਮਾਰਨ ਵਾਲੇ ਨਸ਼ੇ ਨੇ ਉਹ ਈਜ਼ੀ ਅਵੇਲੇਬਲ ਨੇ ਜੀ। ਜੀ ਉਹ ਲੀਗਲ ਨੇ ਜੀ ਸਗੋਂ। ਤੇ ਅਗਲੀ ਜੇ ਆਪਾਂ ਗੱਲ ਕਰੀਏ ਤੀਰਥ ਯਾਤਰਾ ਸਕੀਮ ਦੇ ਤਹਿਤ ਹੁਣ ਕਹਿੰਦੇ ਜੀ ਸਕੂਲੀ ਬੱਚੇ ਵਾਰਾਣਸੀ ਦੇ ਦਰਸ਼ਨ ਕਰਨਗੇ। ਬਿਲਕੁਲ ਜੀ, ਬੱਚਿਆਂ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਪਾ ਲਿਆ ਗਿਆ, ਤੁਸੀਂ ਇਹ ਕਹਿ ਲਓ ਜੀ, ਇਹਦੇ ਵਿੱਚ ਲਾ ਲਿਆ ਗਿਆ। ਹਾਲਾਂਕਿ ਸਭ ਨੂੰ ਪਤਾ ਜਿਹੜੀ ਇਹ ਯਾਤਰਾਵਾਂ ਜਿਹੜੀਆਂ ਗਈਆਂ ਨੇ ਉਹਦੇ ਵਿੱਚ ਜਿਹੜੇ ਜੀ ਆਪੋ ਆਪਣੇ ਏਰੀਆਜ਼ ਦੇ ਜਿਹੜੇ ਲੋਕ ਨੇ, ਜਿਹੜੇ ਵੋਟਰ ਨੇ, ਉਹਨਾਂ ਨੂੰ ਹੀ ਲਿਜਾਇਆ ਗਿਆ ਜੀ। ਹੁਣ ਤੀਰਥ ਯਾਤਰਾ ਸਕੀਮ ਦੇ ਤਹਿਤ ਪੰਜਾਬ ਸਰਕਾਰ ਜਿਹੜੀ ਆ ਜੀ ਉਹ ਸਕੂਲੀ ਬੱਚਿਆਂ ਨੂੰ ਵਾਰਾਣਸੀ ਦੇ ਦਰਸ਼ਨ ਜਿਹੜੇ ਆ ਜੀ ਉਹ ਕਰਾਊਗੀ, ਜਦੋਂ ਕਿ ਸਕੂਲੀ ਬੱਚਿਆਂ ਲਈ ਵਿਗਿਆਨ ਯਾਤਰਾ ਵੱਖਰੇ ਤੌਰ ਦੇ ਉੱਤੇ ਜਿਹੜੀ ਆ ਜੀ ਉਹ ਚੱਲ ਰਹੀ ਹੈ। 125 ਦੇ ਕਰੀਬ ਸਕੂਲੀ ਬੱਚੇ ਜਿਹੜੇ ਨੇ ਜੀ ਉਹ ਬਠਿੰਡੇ ਤੋਂ ਵਾਰਾਣਸੀ ਦੇ ਵਾਸਤੇ ਰਵਾਨਾ ਜਿਹੜੇ ਉਹ ਹੋਣਗੇ, ਤੇ ਸੁਖਬੀਰ ਸਿੰਘ ਬਾਦਲ ਹੋਰੀ ਇਸ ਟ੍ਰੇਨ ਨੂੰ ਹਰੀ ਝੰਡੀ ਜਿਹੜੀ ਆ ਜੀ ਉਹ ਵਿਖਾਉਣਗੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਇਹਦੇ ਵਿੱਚ ਜਿਹੜੇ 60 ਸਾਲ ਤੋਂ ਉੱਪਰ ਉਮਰ ਦੇ ਸਿਰਫ 100 ਵਿਅਕਤੀ ਨੇ, 566 ਜਿਹੜੇ ਨੇ ਉਹ 40 ਸਾਲ ਤੱਕ ਦੇ ਨੇ, 8 ਤੋਂ 20 ਸਾਲ ਦੀ ਉਮਰ ਦੇ ਕਰੀਬ 196 ਯਾਤਰੀ ਜਿਹੜੇ ਨੇ ਉਹ ਵਾਰਾਣਸੀ ਜਾ ਰਹੇ ਨੇ। ਦੇਸ਼ ਦੇ 4 ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੀ ਤੀਰਥ ਯਾਤਰਾ ਜਿਹੜੀਆਂ ਜੀ ਉਹ ਕਰਾ ਰਹੀਆਂ ਨੇ। ਸ਼ਾਇਦ ਬਹੁਤੀਆਂ ਮੁਸ਼ਕਲਾਂ ਦਾ ਹੱਲ ਜਿਹੜੇ ਸੂਬਿਆਂ ਦੀਆਂ ਸਰਕਾਰਾਂ ਨੇ ਉਹ ਸਮਝਦੀਆਂ ਨੇ ਕਿ ਇਹਦੇ ਵਿੱਚ ਹੈ, ਮੁਸ਼ਕਲਾਂ ਦਾ ਹੱਲ ਲੱਭੇ ਨਾ ਲੱਭੇ, ਵੋਟਾਂ ਜਿਹੜੀਆਂ ਜੀ ਉਹ ਟੋਣ ਦੀ ਖਾਤਰ, ਕਿਉਂਕਿ ਜਿਹੜੀ ਅਟਰੈਕਸ਼ਨ ਆ ਜੀ ਉਹ ਇਸ ਵੇਲੇ ਬੱਚਿਆਂ ਦੇ ਉੱਤੇ ਜਾਂ ਨੌਜਵਾਨਾਂ ਦੇ ਉੱਤੇ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਨੌਜਵਾਨ ਜਿਹੜੇ ਨੇ ਉਹ ਮਾਪਿਆਂ ਨੂੰ ਓਪਨਲੀ ਜਿਹੜਾ ਜੀ ਉਹ ਕਹਿੰਦੇ ਨੇ ਕਿ ਹਰ ਵਾਰੀ ਤੁਸੀਂ ਸਾਰਾ ਕੁਝ ਕਰਦੇ ਰਹੋ, ਇਸ ਵਾਰੀ ਸਾਡੇ ਆਖੇ ਕਰਕੇ ਦੇਖੋ ਜੀ। ਅਤੇ ਜੇ ਆਪਾਂ ਗੱਲ ਕਰੀਏ ਪੈਨਮਾ ਦਸਤਾਵੇਜ਼ ਜਿਹੜੇ ਲੀਕ ਹੋਏ ਆ ਉਸ ਨੂੰ ਲੈ ਕੇ ਕਾਫੀ ਖਲਬਲੀ ਮਚੀ ਹੋਈ ਆ। ਭਾਰਤ ਵਿੱਚ ਵੀ ਕਾਫੀ ਵੱਡੇ ਨਾਮ ਇਸ ਦੇ ਵਿੱਚ ਆਏ ਨੇ। ਕੀ ਚੱਲ ਰਿਹਾ ਇਸ ਦੇ ਉੱਤੇ ਲੇਟੈਸਟ? ਜੀ 70 ਦੇਸ਼ਾਂ ਦੇ 370 ਜਿਹੜੇ ਰਿਪੋਰਟਰ ਨੇ ਜੀ, ਇਹ ਉਹਨਾਂ ਦੀ ਬੜੀ ਇੱਕ ਤਕੜੀ ਜਿਹੜੀ ਹੈ ਜੀ ਖੋਜ ਕਹੀ ਜਾ ਸਕਦੀ ਹੈ, ਜਿਹਨੂੰ ਜਿਹੜੀ ਕੰਸਟਰਕਟਿਵ ਜਿਹੜੀ ਹੈ ਜੀ ਉਹ ਜਰਨਲਿਜ਼ਮ ਕਿਹਾ ਜਾ ਸਕਦਾ। ਔਰ 1,15,000 ਦੇ ਕਰੀਬ ਜਿਹੜੇ ਦਸਤਾਵੇਜ਼ ਨੇ ਉਹ ਜਾਰੀ ਕੀਤੇ ਗਏ ਨੇ। ਔਰ ਟੈਕਸ ਬਚਾਉਣ ਲਈ ਦੂਜੇ ਦੇਸ਼ਾਂ 'ਚ ਪੈਸਾ ਲੁਕਾਉਣ ਵਾਲੇ ਮਾਮਲੇ ਦੇ ਵਿੱਚ ਦੁਨੀਆ ਦਾ ਹੁਣ ਤੱਕ ਸਭ ਤੋਂ ਵੱਡਾ ਇਹ ਖੁਲਾਸਾ ਜਿਹੜਾ ਜੀ ਪਨਾਮਾ ਪੇਪਰਸ ਜਿਹੜੇ ਉਹ ਕਹੇ ਜਾ ਸਕਦੇ ਨੇ ਜੀ। ਮੌਸਿਕ ਫੋਸੈਂਕਾ ਦੇ 1.5 ਕਰੋੜ ਟੈਕਸ ਦਸਤਾਵੇਜ਼ ਜਿਹੜੇ ਉਹ ਲੀਕ ਹੋਏ ਨੇ। ਔਰ ਇਹਦੇ ਵਿੱਚ ਜਿਹੜੇ ਪੈਸੇ ਲੁਕਾਉਣ ਵਾਲੇ ਨੇ ਬੜੇ ਵੱਡੇ ਨਾਮ ਉਹਦੇ ਵਿੱਚ ਨੇ ਜੀ। ਨਵਾਜ਼ ਸ਼ਰੀਫ ਹੋਰੀ ਨੇ, ਬੇਨਜ਼ੀਰ ਭੁੱਟੋ ਹੋਰੀ ਨੇ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ, ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਨੇ, ਬਾਰਸੀਲੋਨਾ ਦੇ ਖਿਡਾਰੀ ਲਿਓਨੇਲ ਮੈਸੀ ਦਾ ਨਾਮ ਜਿਹੜਾ ਦੀ ਸਾਹਮਣੇ ਜਿਹੜਾ ਆਇਆ। ਇਹ ਜਿਹੜੇ ਨਾਮ ਨੇ ਇਹਦੇ ਵਿੱਚ ਅਮਿਤਾਭ ਬੱਚਨ ਵੀ ਹੈ ਜੀ, ਉਹਨਾਂ ਦੀ ਨੂੰਹ ਐਸ਼ਵਰਿਆ ਰਾਏ ਹੈ, DLF ਦੇ ਮਾਲਕ KP ਸਿੰਘ, ਗੌਤਮ ਅਡਾਨੀ ਦੇ ਵੱਡਾ ਭਰਾ ਵਿਨੋਦ ਅਡਾਨੀ ਜਿਹੜਾ ਜੀ ਉਹ ਸ਼ਾਮਲ ਹੈ। ਬਹੁਤ ਵੱਡੇ ਜਿਹੜੇ ਜੀ ਉਹ ਖੁਲਾਸੇ ਇਹਦੇ ਵਿੱਚ ਜਿਹੜੇ ਉਹ ਕੀਤੇ ਗਏ ਨੇ, ਕਿਉਂਕਿ ਇੰਨਾ ਪੈਸਾ ਇਹਨਾਂ ਲੋਕਾਂ ਦੇ ਕੋਲੇ ਹੈ ਜੀ, ਮੇਰਾ ਖਿਆਲ ਸ਼ਾਇਦ ਰੱਖਣ ਨੂੰ ਮੁਲਕ 'ਚ ਥਾਂ ਹੀ ਨਹੀਂ ਲੱਭਦੀ।
ਥਾਂ ਜੀ। ਦੂਜੇ ਮੁਲਕਾਂ 'ਚ ਲੱਭਣੀ ਪੈਂਦੀ ਹੈ। ਜੀ ਬਿਲਕੁਲ, ਤੇ ਉਹ ਲੈਣ ਦੇ ਲਈ ਰਾਮਦੇਵ ਤੁਰੇ ਫਿਰਦੇ ਨੇ ਅਜੇ ਤੱਕ ਸਾਈਕਲ ਦੇ ਉੱਤੇ। ਅਤੇ ਪੰਨੂ ਜੀ, ਜਾਂਦੇ ਜਾਂਦੇ ਮੈਂ ਪੁੱਛਣਾ ਚਾਹੂੰਗਾ, ਪਿਛਲੇ ਦੀ BSP ਹਰ ਇੱਕ ਜਗ੍ਹਾ ਤੋਂ ਖੜੀ ਸੀ, ਖੱਬੇ ਪੱਖੀ ਪਾਰਟੀਆਂ ਦਾ ਵੀ ਬਹੁਤਾ ਆਧਾਰ ਨਹੀਂ। ਕੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਕੋਈ ਰੋਲ ਰਹੇਗਾ? ਜੇ ਰਹੇਗਾ ਤਾਂ ਕੀ ਉਹ ਅਹਿਮ ਹੋਏਗਾ ਜਾਂ ਐਵੇਂ ਹੀ ਰਹੇਗਾ? ਦੇਖੋ, ਜਿਹੜੀ ਤਾਂ ਖੱਬੇ ਸੱਜੇ ਪੱਖੀ ਨੇ, ਉਹ ਵੋਟ ਬੈਂਕ ਤਾਂ ਤਕਰੀਬਨ ਉਹਨਾਂ ਦਾ ਥੋੜ੍ਹਾ ਜਿਹਾ ਹੈਗਾ ਜੀ, ਕੋਈ 1.5-2% ਤੁਸੀਂ ਕਹਿ ਸਕਦੇ ਆ। ਜਿਹੜੀ ਉਹ ਵੋਟ ਹੈ ਵੀ ਚਾਹੇ ਕੁਝ ਵੀ ਹੋ ਜਾਏ ਜੀ, ਉਹਨਾਂ ਨੇ ਇੱਧਰ ਪੈਣੀ। ਪਰ ਉਹ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ, ਉਹਦੇ ਵਿੱਚ ਇਹੀ ਹਾਲ BSP ਦਾ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਜਿਹੜੇ ਦਲਿਤ ਸਮਾਜ ਦੀ ਵੋਟ ਹੈ ਜੀ, ਉਹ ਇੱਕ ਬਹੁਤ ਵੱਡੀ ਵੋਟ ਹੈ ਤੇ ਬਹੁਤ ਵੱਡਾ ਵੋਟ ਬੈਂਕ ਹੈ ਪੰਜਾਬ ਦੇ ਵਿੱਚ। ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਬਹੁਤਾ ਵੋਟ ਬੈਂਕ BSP ਦਾ ਖੁਰ ਗਿਆ, ਖੁਰ ਕੇ ਆਮ ਆਦਮੀ ਪਾਰਟੀ ਵੱਲ ਨੂੰ ਗਿਆ। ਇਹੀ ਹਾਲ ਜਿਹੜਾ ਜੀ ਖੱਬਿਆਂ ਸੱਜਿਆਂ ਦਾ ਵੀ ਹੋਇਆ। ਉਹਨਾਂ ਦੇ ਜਿਹੜੇ ਬਹੁਤੇ ਨੇਤਾ ਨੇ, ਉਹ ਵੀ ਇੱਧਰ ਇਸ ਪਾਸੇ ਜਿਹੜਾ ਜੀ ਇਸ ਪਾਰਟੀ ਦੇ ਨਾਲ ਜਿਹੜਾ ਉਹ ਇਸ ਵੇਲੇ ਤੁਰੇ ਹੋਏ ਨੇ। ਆਈ ਥਿੰਕ ਬਹੁਜਨ ਸਮਾਜ ਪਾਰਟੀ ਜਿਹੜੀ ਆ ਜੀ, ਉਹ ਮੁਲਕ ਭਰ ਦੇ ਵਿੱਚੋਂ ਜਿਹੜੀ ਉਹ ਖੁਰ ਗਈ ਆ। ਸਿਰਫ ਉਹਦਾ ਆਧਾਰ ਇਸ ਵੇਲੇ ਉੱਤਰ ਪ੍ਰਦੇਸ਼ ਦੇ ਵਿੱਚ ਹੀ ਜਿਹੜਾ ਉਹ ਕਿਹਾ ਜਾ ਸਕਦਾ ਹੈ। ਬਾਬੂ ਕਾਸ਼ੀ ਰਾਮ ਹੋਰਾਂ ਨੇ ਬੜੀ ਮਿਹਨਤ ਦੇ ਨਾਲ ਇਸ ਪਾਰਟੀ ਨੂੰ ਖੜਾ ਕੀਤਾ ਸੀਗਾ ਤੇ ਬੜੀ ਮਿਹਨਤ ਦੇ ਨਾਲ ਇਹਦਾ ਸਾਰਾ ਕੁਝ ਜਿਹੜਾ ਜੀ ਖੁਰਾ ਖੋਜ ਮਿਟਾਉਣ ਦੇ ਵਾਸਤੇ ਤੁਲੇ ਹੋਏ ਨੇ ਬੀਬੀ ਮਾਇਆਵਤੀ ਹੋਰੀ। ਜੀ ਜੀ ਬਿਲਕੁਲ, ਆਪਣੇ ਬੁੱਤ ਲਵਾਉਣ ਤੋਂ ਵੇਲੇ ਨਹੀਂ ਆ। ਅਤੇ ਸਰੋਤਿਓ, ਸੀਗੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਅੱਜਨਾਮਾ ਕਿ ਭਰਮ ਆਪਣੀ ਭਾਸ਼ਾ ਦੀ ਉੱਚਤਾ ਦਾ ਹੋਵੇ, ਕਿਸੇ ਨੂੰ ਉਸ ਦਾ ਰਹਿਣ ਦੇਵੋ। ਜੀ। ਭਰਮ ਆਪਣੀ ਭਾਸ਼ਾ ਦੀ ਉੱਚਤਾ ਦਾ ਹੋਵੇ, ਕਿਸੇ ਨੂੰ ਉਸ ਦਾ ਰਹਿਣ ਦੇਵੋ। ਕਰਦਾ ਬਣ ਕੇ ਨਿਮਾਣਾ ਜੇ ਗੱਲ ਕੋਈ, ਉਹਨੂੰ ਆਪਣੀ ਗੱਲ ਵੀ ਕਹਿਣ ਦੇਵੋ। ਜੀ। 100 ਸੁੱਖਾਂ ਕੋਈ ਸਮਝਦਾ ਚੁੱਪ ਅੰਦਰ, ਚੁੱਪ ਉਸ ਨੂੰ ਵੀ ਕੀਤਾ ਬਹਿਣ ਦੇਵੋ। ਵਗੀ ਗੰਗਾ ਜੇ ਹੋਈ ਵਖਰੇਵਿਆਂ ਦੀ, ਬਿਨਾਂ ਰੋਕਿਆਂ ਉਹ ਵੀ ਵਹਿਣ ਦੇਵੋ। ਜੀ। ਸਾਡਾ ਦੇਸ਼ ਗੁਲਦਸਤਾ ਹੈ ਬੋਲੀਆਂ ਦਾ, ਹੁੰਦੀ ਕੋਈ ਨਹੀਂ ਕਿਸੇ ਤੋਂ ਘੱਟ ਬੋਲੀ। ਸਾਡਾ ਦੇਸ਼ ਗੁਲਦਸਤਾ ਹੈ ਬੋਲੀਆਂ ਦਾ, ਹੁੰਦੀ ਕੋਈ ਨਹੀਂ ਕਿਸੇ ਤੋਂ ਘੱਟ ਬੋਲੀ। ਸ਼ਬਦ ਗੁੰਦਵੇਂ ਲਹਿਜਾ ਵੀ ਠੇਠ ਹੋਵੇ, ਕੱਢੀ ਜਾਂਦੀ ਫਿਰ ਸੋਚਾਂ ਦੇ ਵੱਟ ਬੋਲੀ। ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਸਵਾਲਾਂ ਦੇ ਜਿਹੜੇ ਆ ਤੁਸੀਂ ਜਵਾਬ ਦਿੱਤੇ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।